वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਜੀ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया प्रोग्राम सचो सच बहुत शुक्रिया जी डॉक्टर साहब अज 7 अक्तूबर 2020 23 असो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ ਫੈਬਰਿਕ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ ਜਿਹੜੀ ਕਿ ਅੱਜ ਦੇ ਦਿਨ 1 ਸਾਲ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਸਨ। ਸੋ ਉਹ ਇੱਕ ਨੇਕ ਦਿਲ ਔਰ ਸਾਰਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲੇ ਔਰ ਇਨਸਾਨੀਅਤ ਦਾ ਭਲਾ ਚਾਹਣ ਵਾਲੇ ਇੱਕ ਚੰਗੇ ਫੈਮਿਲੀ ਮੈਂਬਰ ਔਰ ਇੱਕ ਚੰਗੇ ਸਿੱਖ ਦੋਸਤ ਵੀ ਸਨ। ਉਹ ਨਾਂ ਹੈ ਸਲੀਮ ਮਲਕ ਹੋਰਾਂ ਜੀ ਦਾ ਜਿਹੜੇ ਕਿ ਸਾਨੂੰ ਅੱਜ ਦੇ ਦਿਨ ਵਿਛੋੜਾ ਦੇ ਗਏ ਸਨ। ਸੋ ਅਸੀਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਔਰ ਅੱਲਾਹ ਤਾਲਾ ਅੱਗੇ ਰੱਬ ਅੱਗੇ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਅਤਾ ਬਖਸ਼ੇ ਔਰ ਜੋ ਸਾਡਾ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਜਾਣਾਂਗੇ ਔਰ ਨਾਲ ਹੀ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਚੀਨ ਨੇ ਭਾਰਤੀ ਮੀਡੀਆ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ 10 ਅਕਤੂਬਰ ਨੂੰ ਤਾਈਵਾਨ ਨੂੰ ਨੈਸ਼ਨਲ ਡੇ ਬਿਲਕੁਲ ਨਾ ਕਹਿਣ ਕਿਉਂਕਿ ਤਾਈਵਾਨ ਚੀਨ ਦਾ ਹਿੱਸਾ ਹੈ ਅਤੇ ਯੂਨਾਈਟਿਡ ਨੇਸ਼ਨਸ ਨੇ ਵੀ ਉਸ ਨੂੰ ਚੀਨ ਦਾ ਜੋ ਹਿੱਸਾ ਹੈ ਉਹ ਮੰਨਿਆ ਹੈ। ਸੋ ਇਸ ਬਾਰੇ ਵੀ ਚਰਚਾ ਹੋਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਅੱਜ ਮਨ ਦੇ ਉੱਤੇ ਅਫਸੋਸ ਦਾ ਭਾਰ ਵੀ ਹੈ ਜੀ ਬੇਸ਼ੱਕ ਜਿਨ੍ਹਾਂ ਦੇ ਨਾਲ ਤੁਸੀਂ ਥੋੜੇ ਪਲ ਵੀ ਬਿਤਾਏ ਹੁੰਦੇ ਨੇ ਉਹ ਵੀ ਤੁਹਾਡੇ ਦਿਲਾਂ 'ਚ ਡੂੰਘੇ ਉਤਰ ਜਾਂਦੇ ਨੇ। ਬਿਲਕੁਲ। ਤੇ ਸਲੀਮ ਮਲਕ ਸਾਹਿਬ ਉਹ ਸ਼ਖਸੀਅਤ ਜਿਨ੍ਹਾਂ ਦੇ ਨਾਲ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਰਾਹੀਂ ਉਹਨਾਂ ਦੇ ਨਾਲ ਰਾਬਤਾ ਹੁੰਦਾ ਔਰ ਉਹਨਾਂ ਨੇ ਜਿਵੇਂ ਸਾਨੂੰ ਮਾਣ ਦਿੱਤਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਰਾਜਾ ਰਜ਼ਾਕ ਸਲੀਮ ਮਲਕ 2-3 ਸਮਾਗਮਾਂ ਤੋਂ ਬਾਅਦ ਹੀ ਸਾਨੂੰ ਇਹ ਮਹਿਸੂਸ ਹੋਇਆ ਕਿ ਇਹ ਸਾਡੇ ਸੱਚੇ ਦਿਲੋਂ ਆਪਣੇ ਨੇ ਜੀ ਔਰ ਉਸ ਸਾਰੇ ਚੋਂ ਸਾਡਾ ਸਾਂਝਾਂ ਦਾ ਸਫ਼ਰ ਕਿਉਂਕਿ ਸਲੀਮ ਮਲਕ ਸਾਹਿਬ ਜਿੱਥੇ ਖੁਦ ਇੱਕ ਪੜ੍ਹੇ ਲਿਖੇ ਪੱਤਰਕਾਰੀ ਤੋਂ ਵਾਕਫ ਔਰ ਸਿੱਖ ਮੁਸਲਮਾਨ ਦੋਸਤੀ ਦੇ ਝੰਡਾ ਬਰਦਾਰ ਸਨ ਉੱਥੇ ਉਹ ਬਹੁਤ ਚੰਗੀ ਤਰ੍ਹਾਂ ਸਾਊਥ ਏਸ਼ੀਅਨ ਪੋਲਿਟਿਕਸ ਨੂੰ ਹਿੰਦੂਤਵਾਦੀ ਪੋਲਿਟਿਕਸ ਨੂੰ ਗਲੋਬਲ ਪੋਲਿਟਿਕਸ ਨੂੰ ਵੀ ਸਮਝਦੇ ਸਨ ਔਰ ਇਸ ਕਰਕੇ ਇਹ ਮਿੱਤਰਾਨਾ ਸਿਰਫ ਇੱਕ ਸਾਫ਼ ਦਿਲਾਂ ਦੀ ਸਾਂਝ ਦਾ ਹੀ ਨਹੀਂ ਹੋ ਨਿਬੜਿਆ ਇਸ ਦੇ ਵਿੱਚ ਇੱਕ ਇੰਟੈਲੈਕਚੁਅਲ ਐਲੀਮੈਂਟ ਵੀ ਘੁਲਿਆ ਐਕਟਿਵਿਸਟ ਵੀ ਉਹ ਸਨ ਪੱਤਰਕਾਰ ਵੀ ਸਨ। ਸੋ ਇਹ ਸਾਂਝਾਂ ਇੰਨੇ ਸ਼ਾਰਟ ਟਾਈਮ 'ਚ ਇੰਨੀਆਂ ਮਜ਼ਬੂਤ ਹੋਈਆਂ ਔਰ ਅਸੀਂ ਇਹ ਜਿਵੇਂ ਹਫ਼ਤੇ ਦੇ ਵਿੱਚ ਇੱਕ ਦਿਨ ਉਹਨਾਂ ਦੇ ਨਾਲ ਪੈਨਲ ਡਿਸਕਸ਼ਨ ਜਿਹੜੀ ਜੋ ਕੁਝ ਦੁਨੀਆ 'ਚ ਵਾਪਰਿਆ ਉਹ ਸਾਡੇ ਸਾਊਥ ਏਸ਼ੀਆ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਪਾਕਿਸਤਾਨ ਖਾਲਿਸਤਾਨ ਰਿਲੇਸ਼ਨਸ਼ਿਪ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਔਰ ਉਹ ਪ੍ਰੋਗਰਾਮ ਜਦੋਂ ਜਿਹਦੇ 'ਚ ਕਿ ਉਹ ਬੜੀ ਜਿਹੜਾ ਦਿਲੋਂ ਆ ਕੇ ਮਹਿਸੂਸ ਕਰਦੇ ਸੀ ਕਿ ਉਹ ਇੰਜੋਏ ਕਰਦੇ ਨੇ ਔਰ ਉਹ ਲਗਭਗ 1 ਘੰਟੇ ਦੀ ਡਿਬੇਟ ਸਾਡੇ ਵਿਊਅਰਸ ਦੇ ਵਿੱਚ ਬਹੁਤ ਪਪੂਲਰ ਹੋਈ ਔਰ ਅੱਜ ਵੀ ਬਹੁਤ ਸਾਰੇ ਜਿਹੜੇ ਤੁਸੀਂ 올ਡ ਪ੍ਰੋਗਰਾਮ ਜਾ ਕੇ ਦੇਖ ਸਕਦੇ ਹੋ ਔਰ ਜਿਵੇਂ ਅਸੀਂ ਜਿਸ ਦਿਨ ਇਸ ਵਰੇ ਵੀ
ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਪਾਕਿਸਤਾਨ ਦੇ ਉਹਨਾਂ ਨੇ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ ਜੀ ਉਹ ਪ੍ਰੋਗਰਾਮ ਵੀ ਅਸੀਂ ਮਲਕ ਸਾਹਿਬ ਦੀ ਯਾਦ ਨੂੰ ਸਮਰਪਿਤ ਕੀਤਾ ਸੀ ਕਿਉਂਕਿ ਉਸੇ ਦਿਨ ਹੀ ਅਸੀਂ ਸ਼ਾਮ ਨੂੰ ਆ ਕੇ ਉਹਨਾਂ ਦੀ ਪਿਛਲੇ ਸਾਲ ਦੀ ਸਪੀਚ ਜਿਹੜੀ 2019 ਚ ਉਹਨਾਂ ਨੇ ਦਿੱਤੀ ਉਸ ਦਾ ਜਿਹੜਾ ਲੇਖਾ ਜੋਖਾ ਕੀਤਾ ਸੀ ਜੀ ਔਰ ਇਸ ਵਾਰ ਵੀ ਉਹ ਮਹਿਸੂਸ ਹੋ ਰਿਹਾ ਸੀ ਪਰ ਅੱਜ ਸਾਡੇ ਵੀਰ ਸੁਖਜਿੰਦਰ ਸਿੰਘ ਜੀ ਬਾਜਵਾ ਉਹਨਾਂ ਨੇ ਵੀ ਸਾਨੂੰ ਯਾਦ ਦਹਾਨੀ ਕਰਵਾਈ ਔਰ ਮੈਨੂੰ ਵੀ ਇਹ ਸੀ ਕਿ ਅਕਤੂਬਰ ਦੇ ਵਿੱਚ ਉਹ ਸਾਥੋਂ ਵਿਛੜੇ ਨੇ ਜੀ ਔਰ ਉਹਨਾਂ ਦਾ ਜਿਵੇਂ ਆਣਾ ਸਾਡੀਆਂ ਜ਼ਿੰਦਗੀਆਂ 'ਚ ਇੰਨਾ ਅਚਾਨਕ ਸੀ ਕਿ ਇੱਕ ਪਿਆਰ ਦਾ ਉਹ ਹੜ ਲੈ ਕੇ ਆਏ ਜੀ ਤੇ ਉਹਨਾਂ ਦਾ ਜਾਣਾ ਵੀ ਇੰਨਾ ਅਚਾਨਕ ਹੋਇਆ ਕਿ ਅਜੇ ਤੱਕ ਵੀ 1 ਸਾਲ ਬੀਤਣ ਬਾਅਦ ਮੈਨੂੰ ਲੱਗਦਾ ਜੇ ਕਿ ਅਸੀਂ ਚਲੇ ਜਿਨ੍ਹਾਂ ਦੇ ਨੇ ਉਹਨਾਂ ਦੇ ਨਾਲ ਕੁਝ ਸਮਾਂ ਬਿਤਾਇਆ ਹੈ, ਇਵੇਂ ਮਹਿਸੂਸ ਕਰਦੇ ਹਾਂ ਤੇ ਉਹਨਾਂ ਦੇ ਘਰੋਂ ਬੀਬੀ ਰੂਬੀ ਮਲਕ ਜੀ ਉਹਨਾਂ ਦੀਆਂ ਬੱਚੀਆਂ ਬੇਟਾ ਉਹ ਕਿਵੇਂ ਮਹਿਸੂਸ ਕਰਦੇ ਹੋਣਗੇ ਅੱਜ ਮੈਂ ਉਹਨਾਂ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਨਾਲ ਰਾਬਤਾ ਨਹੀਂ ਹੋ ਸਕਿਆ ਜੀ ਔਰ ਬਿਲਕੁਲ ਜਿਵੇਂ ਜੋ ਲਫ਼ਜ਼ ਤੁਸੀਂ ਅੱਜ ਉਹਨਾਂ ਲਈ ਕਹੇ ਨੇ ਇਹ ਵੀ ਕਈ ਵਾਰ ਘੱਟ ਥੋੜੇ ਲੱਗਦੇ ਨੇ ਬਿਲਕੁਲ ਔਰ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਜਿਹੜੀ ਉਹਨਾਂ ਦੇ ਬਾਰੇ ਇੱਕ ਬਰੀਫ ਸਾਨੂੰ ਯਾਦ ਦਹਾਨੀ ਕਰਵਾਈ ਮੈਂ ਉਹ ਪੜ੍ਹਨਾ ਚਾਹੁੰਦਾ ਕਿਉਂਕਿ ਬਾਜਵਾ ਸਾਹਿਬ ਨੇ ਉਹਨਾਂ ਰਿਲੇਸ਼ਨਸ਼ਿਪਸ ਨੂੰ ਨਾ ਸਿਰਫ ਸਮਝਿਆ ਹੈ, ਉਹ ਇਸ ਅਹਿਮੀਅਤ ਨੂੰ ਵੀ ਸਮਝਦੇ ਸੀ ਕਿ ਇਹ ਕਿੰਨਾ ਲੌਂਗ ਟਰਮ ਸਾਡੇ ਲਈ ਦੋ ਕੌਮਾਂ ਦੀ ਸਾਂਝ ਦੇ ਵਿੱਚ ਇੱਕ ਪੁਲ ਵਾਂਗ ਨੇ ਔਰ ਉਹਨਾਂ ਨੇ ਲਿਖਿਆ ਕਿ ਵੀ ਸਾਨੂੰ ਐਡਰੈਸ ਕਰਕੇ ਕਿ ਟੁਡੇ ਇਜ਼ ਆਵਰ ਬ੍ਰਦਰ ਸਲੀਮ ਅਹਿਮਦ ਮਲਕ ਸਾਹਿਬ's first death anniversary. Please devote today's entire SOS for his loving memory to cherish the great moments he spent with all of us and his desire to unite the Punjabis here in the diaspora, especially the Muslims and the Sikhs. ਬਿਲਕੁਲ ਕਿ ਜਿਵੇਂ ਉਹਨਾਂ ਨੇ ਯਤਨ ਕੀਤੇ ਦੋਨਾਂ ਕੌਮਾਂ ਨੂੰ ਔਰ ਡਾਇਸਪੋਰਾ ਪੰਜਾਬੀਆਂ ਨੂੰ ਔਰ ਖਾਸ ਤੌਰ ਤੇ ਸਿੱਖਾਂ ਔਰ ਮੁਸਲਮਾਨਾਂ ਨੂੰ ਉਹਨਾਂ ਦੀਆਂ ਪਿਆਰੀਆਂ ਯਾਦਾਂ ਸਾਡੇ ਦਿਲਾਂ ਵਿੱਚ ਵਸੀਆਂ ਹੋਈਆਂ ਨੇ ਜੀ ਮੇ ਅੱਲਾਹ ਤਾਲਾ ਵਾਹਿਗੁਰੂ ਜੀ bless his soul, rest in peace and give sister Ruby Malik and the kids enough strength to bear the big loss and face every day of the life with courage and boldness. Ameen. ਜੀ ਕਿ ਰੱਬ ਉਹਨਾਂ ਦੇ ਅਹਿਲੀਆ ਬੀਬੀ ਰੂਬੀ ਮਲਕ ਜੀ ਨੂੰ ਉਹਨਾਂ ਦੇ ਬੱਚਿਆਂ ਨੂੰ ਹਿੰਮਤ ਦੇਣ ਕਿ ਜਿੰਨਾ ਵੱਡਾ ਇਹ ਉਹਨਾਂ ਨੂੰ ਘਾਟਾ ਪਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਮਿਸ ਹੋਇਆ ਜੋ ਕੁਝ ਉਹਨਾਂ ਨੇ ਗਵਾਇਆ ਉਹ ਉਹਨਾਂ ਨੂੰ ਜਰਨ ਦੀ ਸਮਰੱਥਾ ਜਿਹੜੇ ਵਾਹਿਗੁਰੂ ਅੱਲਾਹ ਤਾਲਾ ਉਹਨਾਂ ਨੂੰ ਬਖਸ਼ੇ prayers for brother Salim Sahib and his beloved family, friends and loving ones. ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਬਿਲਕੁਲ ਰੱਬ ਰਹਿਮਤ ਕਰੇ ਔਰ ਉਹਨਾਂ ਨੂੰ ਜੰਨਤ ਨਸੀਬ ਕਰਾਏ ਉਹਨਾਂ ਦਾ ਦਰਜਾ ਬੁਲੰਦ ਹੋਏ ਜ਼ਾਹਰ ਹੈ ਉਹਨਾਂ ਦਾ ਵਿਛੋੜਾ ਸਾਡੇ ਲਈ ਹਮੇਸ਼ਾ ਇੱਕ ਇਸ ਕਿਸਮ ਦਾ ਘਾਟ ਹੈ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਕੱਲ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ 2 ਦਿਨ ਸਾਡੇ ਜਿਹੜੀ ਹੈ ਪ੍ਰੋਬਲਮ ਰਹੀ ਹੈ YouTube ਤੇ ਅੱਜ ਮੇਰਾ ਖਿਆਲ ਹੈ ਲਾਈਵ ਜਾ ਰਿਹਾ ਹੁਣ ਚੱਲ ਰਿਹਾ ਜੀ ਹਾਂਜੀ ਔਰ ਅਸੀਂ ਮਾਫੀ ਚਾਹੁੰਦੇ ਹਾਂ ਕਿ ਜਿਨ੍ਹਾਂ ਸਾਡੇ ਵਿਊਅਰਸ ਨੇ ਇਹ ਕਿਹਾ ਕਿ ਵੀ ਉਹ ਵੇਟ ਕਰਦੇ ਰਹੇ ਔਰ ਲੇਟ ਅਪਲੋਡ ਹੋਇਆ ਜੀ ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ ਪਰ ਕੋਈ ਨਾ ਕੋਈ ਟੈਕਨੀਕੈਲਿਟੀ ਔਰ ਵੱਡਿਆਂ ਸ਼ਹਿਰਾਂ ਦੀਆਂ ਵੱਡੀਆਂ ਗੱਲਾਂ ਅਸੀਂ ਤਾਂ ਨਿੱਕੇ ਜਿਹੇ ਆਦਮੀ ਸਮਝ ਵੀ ਨਹੀਂ ਸਕਦੇ ਵੀ ਇਹ ਕੀ ਪ੍ਰੋਬਲਮਸ ਹੁੰਦੀਆਂ ਨੇ ਟੈਕਨੀਕਲ ਲੇਕਿਨ ਅਸੀਂ ਮਾਫੀ ਚਾਹੁੰਦੇ ਹਾਂ ਔਰ ਉਹਦੇ ਚੋਂ ਇੱਕ ਗੱਲ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਔਰ ਅਸੀਂ ਆਪਣੇ ਦਰਸ਼ਕਾਂ ਦੀ ਸ਼ਲਾਘਾ ਵੀ ਕਰਦੇ ਹਾਂ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਸਾਡੇ ਤੇ ਵੀ ਬਾਜ਼ ਅੱਖ ਰੱਖਦੇ ਨੇ ਕਿ ਕੋਈ ਗੱਲ ਸਾਡੀ ਸਲਿਪ ਆਫ ਟੰਗ ਹੋਈ ਕੋਈ ਖੱਬੇ ਹੋਈ ਕੋਈ ਸੱਜੇ ਹੋਈ ਉਹ ਫੌਰਨ ਸਾਡੀ ਯਾਦ ਦਹਾਨੀ ਵੀ ਕਰਵਾ ਦਿੰਦੇ ਨੇ ਸਾਨੂੰ ਕਰੈਕਟ ਵੀ ਕਰਦੇ ਨੇ ਔਰ ਮੈਂ ਸੱਚੇ ਦਿਲੋਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਕਦੇ ਵੀ ਇਹ ਮੰਨ ਕੇ ਨਹੀਂ ਤੁਰਿਆ ਕਿ ਜੋ ਅਸੀਂ ਕਹਿਣਾ ਉਹ ਪੱਥਰ ਤੇ ਲਕੀਰ ਹੈ ਮੈਂ ਆਪਣੇ ਆਪ ਨੂੰ ਤਾਲਬੇ ਇਲਮ ਸਮਝਦਾ ਹਾਂ ਵਿਦਿਆਰਥੀ ਸਮਝਦਾ ਹਾਂ ਵੈਸੇ ਤਾਂ ਸਿੱਖ ਦਾ ਮਤਲਬ ਵੀ ਸੀਕਰ ਆਫਟਰ ਦਾ ਟਰੂਥ ਹੁੰਦਾ ਹੈ ਜਿਹੜਾ ਹਮੇਸ਼ਾ ਸੱਚ ਦਾ ਮੁਤਲਾਸ਼ੀ ਹੈ ਅਬਲਾਸੀ ਹੈ ਔਰ ਉਸ ਦੀ ਢੂੰਡ ਦੇ ਵਿੱਚ ਔਰ ਹਰ ਦਿਨ ਮੇਰੇ ਲਈ ਆਪਣੇ ਬਹੁਤ ਹੀ ਪਿਆਰੇ ਦਰਸ਼ਕਾਂ ਤੋਂ ਸਿੱਖਣ ਦਾ ਹੁੰਦਾ ਹੈ ਔਰ ਜਿਵੇਂ ਕੱਲ ਜਦੋਂ ਮੈਂ ਨੈਟੋ ਲਫ਼ਜ਼ ਮੈਂਸ਼ਨ ਕੀਤਾ
ਤੇ ਮੈਂ ਉਹਨੂੰ ਨਾਨ ਅਲਾਈਨਡ ਟ੍ਰੀਟੀ ਆਰਗੇਨਾਈਜੇਸ਼ਨਸ ਕਿਹਾ। ਇਹ ਨਹੀਂ ਹੈ ਕਿ ਮੈਨੂੰ ਪਤਾ ਨਹੀਂ ਸੀ, ਲੇਕਿਨ ਕਈ ਵਾਰ ਪਤਾ ਨਹੀਂ ਕਿਵੇਂ ਦਿਮਾਗ ਦੇ ਵਿੱਚੋਂ ਇਹ ਆਇਆ, ਕਿਉਂਕਿ ਨਾਨ ਅਲਾਈਨ ਮੂਵਮੈਂਟ ਤਾਂ ਇੱਕ ਡਿਫਰੈਂਟ ਸੀ ਜਿਹੜੀ ਨਹਿਰੂ ਔਰ ਨਾਸਰ ਔਰ ਮਾਰਸ਼ਲ ਟੀਟੋ ਇਹਨਾਂ ਨੇ ਸ਼ੁਰੂ ਕੀਤੀ ਜਦੋਂ ਦੋ ਬਲਾਕ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਸੀ। ਪਰ ਇਹ ਨੈਟੋ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇਹ ਇਹਦਾ ਨਾਂ ਸੀ। ਸੋ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਾਨੂੰ ਕਰੈਕਟ ਕਰਨ ਦੇ ਲਈ। ਇਸੇ ਤਰ੍ਹਾਂ ਅਸੀਂ ਜਦੋਂ ਸਾਊਥ ਚਾਈਨਾ ਸੀ ਜਾਂ ਕੁਆਡ ਦੇ ਹਵਾਲੇ ਨਾਲ ਗੱਲ ਕੀਤੀ ਕਿ ਕਿਵੇਂ ਚਾਈਨਾ ਨੂੰ ਘੇਰਨ ਦੀ ਤਿਆਰੀ ਹੈ, ਤੇ ਮੈਂ ਉਸ ਦੇ ਵਿੱਚ ਜਿਹੜੇ ਮੀਲ ਪਾਣੀ ਦੇ ਵਿੱਚ ਗਿਣੇ ਜਾਂਦੇ ਨੇ ਉਹਨੂੰ ਐਰੋਨੌਟਿਕਸ ਜਿਹੜਾ ਮਾਈਲਸ ਕਿਹਾ, ਔਰ ਐਰੋਨੌਟਿਕਲ ਮਾਈਲਸ, ਔਰ ਸਾਨੂੰ ਸਾਡੇ ਵੀਰ ਅਬਦਾਲ ਜੀ ਨੇ ਕਰੈਕਟ ਕੀਤਾ ਹੈ ਕਿ ਇਹ ਜਿਹੜਾ ਉਹ ਨੌਟੀਕਲ ਮਾਈਲਸ ਨੇ। ਜ਼ਾਹਰ ਹੈ ਕਿ ਐਰੋ ਜਦੋਂ ਲੱਗੇਗਾ ਤਾਂ ਹਵਾਈ ਮੀਲ ਹੋਣਗੇ, ਕਿਉਂਕਿ ਇੱਕ ਜ਼ਮੀਨੀ ਤੌਰ ਦੇ ਉੱਤੇ ਅਸੀਂ ਮੀਲ ਗਿਣਦੇ ਹਾਂ, ਜਿਹੜੇ ਹਵਾਈ 에ਅਰ 'ਚ ਗਿਣੇ ਜਾਂਦੇ ਨੇ ਉਹਨਾਂ ਦੀ ਇੱਕ ਵੱਖਰਾ ਪੈਮਾਨਾ ਹੈ, ਔਰ ਇਸੇ ਤਰ੍ਹਾਂ ਜਿਹੜੇ ਪਾਣੀ 'ਚ ਨੇ ਉਹ ਨੌਟੀਕਲ ਮਾਈਲਸ। ਇਸੇ ਤਰ੍ਹਾਂ ਜਦੋਂ ਅਸੀਂ ਮੋਦੀ ਨੇ ਵਾਲ ਔਰ ਦਾੜੀ ਜਿਵੇਂ ਵਧਾਈ ਹੈ, ਇਹ ਕੀ ਹੈ, ਉਹਦੇ ਉੱਤੇ ਵੀ ਸਾਡੇ ਦਰਸ਼ਕਾਂ ਨੇ ਦਿਲਚਸਪ ਟਿੱਪਣੀਆਂ ਕੀਤੀਆਂ, ਕਿਉਂਕਿ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਇਹ ਗੱਲ ਕਹੀ ਸੀ ਕਿ ਭਾਈ ਸਾਨੂੰ ਦੱਸਿਆ ਜਾਏ ਕਿ ਉਹ ਇਹਦਾ ਕੀ ਮਤਲਬ ਸਮਝਦੇ ਨੇ। ਔਰ ਭੈਣ ਜੀ ਕਿਰਨਜੋਤ ਕੌਰ ਗਿੱਲ ਨੇ ਕਿਹਾ ਕਿ ਜੀ ਮੋਦੀ ਤਾਂ ਹੁਣ ਟੈਗੋਰ ਬਣਨਾ ਚਾਹੁੰਦਾ, ਵੀ ਬਾਕੀ ਪਾਸਿਓਂ ਤਾਂ ਉੱਡਿਆ। ਤੇ ਮੈਨੂੰ ਲੱਗਾ ਵੀ ਸ਼ਾਇਦ ਇਹ ਗੱਲ ਗਲਤ ਨਹੀਂ ਹੈ, ਕਿਉਂਕਿ ਵੈਸੇ ਵੀ ਬੰਗਾਲ ਦੀਆਂ ਅਸੈਂਬਲੀ ਚੋਣਾਂ ਆਉਣ ਵਾਲੀਆਂ ਤੇ ਉਹਨੇ ਕੋਈ ਨਾ ਕੋਈ ਹੋਰ ਡਰਾਮਾ ਵੀ ਕਰਨਾ ਹੈ। ਮਮਤਾ ਬੈਨਰਜੀ ਕਾਫੀ ਉਹਦੇ ਲਈ ਟਫ ਬਣੀ ਹੋਈ ਹੈ, ਉਹਨੂੰ ਇਹਨਾਂ ਦੇ ਪੈਰ ਲੱਗਣ ਨਹੀਂ ਦਿੰਦੇ। ਹਾਲਾਂਕਿ ਪਾਰਲੀਮੈਂਟ ਚੋਣਾਂ ਜਿੱਥੇ ਐਤਕੀ ਕੁਝ ਸੀਟਾਂ ਕੱਢੀਆਂ ਨੇ ਬੀਜੇਪੀ ਨੇ, ਸੋ ਇਹ ਉਹਨਾਂ ਦੀ ਇਨਪੁਟ ਹੈ। ਔਰ ਕੁਲਦੀਪ ਜੈਮਸ ਜੀ ਨੇ ਕਿਹਾ ਕਿ ਡੂਇੰਗ ਫॉर ਹਿੰਦੂ ਵੋਟਸ, ਕਿ ਵੀ ਇਹ ਹੁਣ ਰਿਸ਼ੀ ਜਿਹਾ ਲੱਗ ਕੇ ਹਿੰਦੂਆਂ ਦੀ ਹਮਦਰਦੀ ਜਿੱਤਣਾ ਚਾਹੁੰਦਾ। ਔਰ ਮੁਹੰਮਦ ਮਵਾਜ਼ ਜੀ ਨੇ ਕਿਹਾ ਟਰਾਈਂਗ ਟੂ ਹਾਈਡ ਹਿਜ਼ ਫੇਸ ਇਨ ਸ਼ੇਮ, ਕਿ ਵੀ ਇੰਨੀਆਂ ਮਾੜੀਆਂ ਕਰਤੂਤਾਂ ਨੇ ਇਹਦੀਆਂ ਕਿ ਇਹ ਸ਼ਰਮ ਦਾ ਮਾਰਾ ਹੈ, ਸ਼ਰਮ ਨਾਲ ਹੀ ਆਪਣਾ ਮੂੰਹ ਲੁਕਾਉਣਾ ਚਾਹੁੰਦੇ। ਔਰ ਪਾਕਿਸਤਾਨ ਐਂਡ ਇਨਫਲਕਸ ਨੇ ਉਹਨਾਂ ਨੇ ਕਿਹਾ ਕਿ ਜਦੋਂ ਕੀੜੀ ਦੀ ਮੌਤ ਆਉਂਦੀ ਹੈ ਤਾਂ ਆਪਣੇ ਖੰਭ ਕੱਢਦੀ ਹੈ, ਤੇ ਜਦੋਂ ਹੁਣ ਮੋਦੀ ਜਿਹੜਾ ਇਹ ਜਾ ਰਿਹਾ ਉਸ ਪਾਸੇ ਤਾਂ ਇਹਦੇ ਵਾਲ ਨਿਕਲਾ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਸਾਡੇ ਦਰਸ਼ਕਾਂ ਨੇ ਰਿਸਪੌਂਡ ਕੀਤੇ। ਅੱਜ ਵੈਸੇ ਅਹਿਮ ਦਿਨ ਵੀ ਹੈ, ਜੋ ਹੀ 9 ਵਜੇ ਸਾਡਾ ਪ੍ਰੋਗਰਾਮ ਖਤਮ ਹੋਣਾ ਹੈ ਉਦੋਂ ਜਿਹੜੀ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ, ਕਿਉਂਕਿ ਪਹਿਲੀ ਟਰੰਪ ਸਾਹਿਬ ਤੇ ਜੋ ਬਾਈਡਨ ਨੇ ਜਿਹੜਾ ਚੰਨ ਚਾੜਿਆ ਹੈ, ਹੁਣ ਬਹੁਤ ਸਾਰੇ ਦੇਖ ਰਹੇ ਨੇ ਕਿ ਵੀ ਇਹ ਡਿਬੇਟ ਜਿਹੜੀ ਕਿ ਸਾਲਟ ਲੇਕ ਸਿਟੀ ਦੇ ਵਿੱਚ ਹੋਣੀ ਹੈ, ਯੂਟਾ ਦਾ ਸ਼ਹਿਰ ਹੈ, ਔਰ ਉਹਦੇ ਵਿੱਚ ਸਿਟਿੰਗ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੇ ਇੰਡੀਆਨਾ ਤੋਂ, ਇੰਡੀਆਨਾ ਦੇ ਗਵਰਨਰ ਵੀ ਰਹੇ, ਵੈਸੇ ਸਿੱਖਾਂ ਦੇ ਦੋਸਤ ਵੀ ਨੇ ਉੱਥੇ। ਜਦੋਂ ਜਿਹੜੀ ਸਿੱਖ ਡੇ ਪੈਰੇਡ ਹੁੰਦੀ ਹੈ ਗਵਰਨਰ ਹੋਣ ਦੇ ਨਾਤੇ ਉਹਦੇ 'ਚੋਂ ਪਾਰਟਿਸਿਪੇਟ ਵੀ ਕਰਦੇ ਰਹੇ। ਹੋਰ ਪਹਿਲਾਂ ਉਸ ਤੋਂ ਕਾਂਗਰਸਮੈਨ ਵੀ ਬਣੇ, ਗਵਰਨਰ ਤੋਂ ਬਾਅਦ ਕਾਂਗਰਸਮੈਨ ਬਣੇ, ਔਰ ਹੁਣ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦਾ ਭਰਾ ਗ੍ਰੈਗ ਪੈਂਸ ਕਾਂਗਰਸਮੈਨ ਹੈ, ਜਿਹੜਾ ਸਿੱਖਾਂ ਦੇ ਨਾਲ ਹਮਦਰਦੀ ਵੀ ਰੱਖਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇੱਕ ਡਿਵਾਊਟ ਕ੍ਰਿਸਚੀਅਨ ਰਾਈਟ ਵਿੰਗਰ ਰਿਪਬਲਿਕਨ, ਬਟ ਬਹੁਤ ਪੋਲਾਈਟ ਔਰ ਸੌਫਟ। ਔਰ ਜਦੋਂ ਤੁਸੀਂ ਲਾਇਲਟੀ ਦੀ ਗੱਲ ਕਰਦੇ ਹੋ ਕਿ ਟਰੰਪ ਸਾਹਿਬ ਨੇ ਕਿੱਧਰ ਕੀ ਕਿਹਾ, ਕੀ ਕਹਿੰਦੇ ਨੇ ਵੀ ਉਹ ਲਾਹੌਰ ਦੀਆਂ ਢਾਕੇ ਮਾਰੀਆਂ ਤੇ ਢਾਕੇ ਦੀਆਂ ਜਾ ਕੇ ਬੰਗਾਲੇ ਮਾਰੀਆਂ, ਲੇਕਿਨ ਉਹਨਾਂ ਨੇ ਲਾਇਲੀ ਜਿਹੜਾ ਪੂਰੀ ਲਾਇਲਟੀ ਦੇ ਨਾਲ ਡਿਫੈਂਡ ਕੀਤਾ। ਔਰ ਹੁਣ ਇਸ ਵਾਰ ਅਦਰਵਾਈਜ਼ ਬਹੁਤ ਵਾਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਅਹਿਮ ਹੁੰਦੀ ਹੈ, ਵਾਈਸ ਪ੍ਰੈਜ਼ੀਡੈਂਟ ਦੀ ਕੋਈ ਅਹਿਮੀਅਤ ਨਹੀਂ ਹੁੰਦੀ, ਪਰ ਕਿਉਂਕਿ ਪਹਿਲੀ ਡਿਬੇਟ ਇੰਨੀ ਕੁ ਡਿਜ਼ਾਸਟਰਸ ਰਹੀ ਔਰ ਉਹਨੇ ਕਾਫੀ ਨੈਗੇਟਿਵਿਟੀ ਕੱਢੀ, ਤੇ ਇਹ ਵੀ ਨਜ਼ਰ ਆਇਆ ਕਿ ਵੀ ਹੁਣ ਔਰ ਦੋਨੋਂ ਦੂਸਰਾ ਵੀ ਰੀਜ਼ਨ ਬਣ ਜਾਂਦਾ ਹੈ ਕਿ ਬਹੁਤ ਵਾਰ ਅਮਰੀਕਨਸ ਕਿਉਂਕਿ ਲੌਂਗ ਜਿਹਨੂੰ ਕਹਿੰਦੇ ਨੇ ਫਾਰਸਾਈਟਡ ਨੇ, ਔਰ ਹੁਣ ਉਹ ਦੇਖਦੇ ਨੇ ਕਿ 70s ਦੇ ਵਿੱਚ ਹੀ ਜੋ ਬਾਈਡਨ ਹੈ, 70s ਦੇ ਵਿੱਚ ਹੀ ਟਰੰਪ ਹੈ, ਔਰ ਜੇ ਇਹਨਾਂ ਚੋਂ ਕਿਸੇ ਨੂੰ ਕੁਝ ਹੁੰਦਾ ਹੈ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਤੇ ਵਾਈਸ ਪ੍ਰੈਜ਼ੀਡੈਂਟ ਨੇ ਟੇਕ ਓਵਰ ਕਰਨਾ ਹੁੰਦਾ। ਸੋ ਉਹ ਹੁਣ ਦੇ ਵਾਈਸ ਪ੍ਰੈਜ਼ੀਡੈਂਟ ਚੋਂ ਪਹਿਲਾਂ ਇਸ ਕਿਸਮ ਦਾ ਸਿਨੈਰੀਓ ਕਦੇ ਨਹੀਂ ਬਣਿਆ। ਫਿਊਚਰ ਦਾ ਪ੍ਰੈਜ਼ੀਡੈਂਟ ਵੀ ਦੇਖਣ ਦੀ ਕੋਸ਼ਿਸ਼ ਕਰਨਗੇ ਉਹ ਕੀ ਹੈ। ਔਰ ਟਰੰਪ ਆਲਰੇਡੀ ਕੋਵਿਡ-19 ਦੀ 72 ਘੰਟੇ ਰਹੇ, ਹੁਣ ਤਾਂ ਵੈਸੇ ਉਹਨੇ ਮਾਈਕਲ ਮੂਰ ਨੇ ਅੱਜ ਕਿਹਾ ਵੀ ਕੁਝ ਨਹੀਂ ਹੋਇਆ, ਇਹਨੂੰ ਡਰਾਮਾ ਹੀ ਕੀਤਾ ਇਹਨੇ,
ਪਰ ਪਤਾ ਨਹੀਂ ਹੈ ਜੋ ਵੀ ਹੈ। ਲੇਕਿਨ ਇੱਕ ਤੋਂ ਬਾਅਦ ਇੱਕ ਹਾਇਰ ਮਿਲਟਰੀ ਆਫੀਸ਼ੀਅਲ ਪ੍ਰੈਸ ਬਰੀਫਿੰਗ ਵਾਲੀ ਬੀਬੀ ਦੂਜ ਕਿੰਨੇ ਹੀ ਹੋਰ ਇਨਫੈਕਟਡ ਹੋਏ ਨੇ। ਸੋ ਉਹਨਾਂ ਨੇ ਕਾਫੀ ਫਲਾਊਡ ਔਰ ਇਸ ਲਈ ਮਾਈਕ ਪੈਂਸ ਲਈ ਕਾਫੀ ਔਖਾ ਹੋਏਗਾ ਕੁਝ ਚੀਜ਼ਾਂ ਨੂੰ ਡਿਫੈਂਡ ਕਰਨਾ, ਕਿਉਂਕਿ ਮੇਨ ਤਾਂ ਕੋਵਿਡ-19 ਹੈ। ਇੱਕ ਤਾਂ ਇਹ ਹੈ ਕਿ ਵੀ ਵੈਦਰ ਅਰਲੀਅਰ ਰਿਸਪੌਂਸ ਅਮਰੀਕਾ ਨੇ ਠੀਕ ਕੀਤਾ ਕਿ ਨਹੀਂ ਕੀਤਾ, 2 ਲੱਖ ਤੋਂ ਜ਼ਿਆਦਾ ਡੈਥਸ ਹੋਈਆਂ। ਪਰ ਵਾਂਸ ਇਹ ਹੋ ਵੀ ਜਾਂਦਾ, ਜਿਵੇਂ ਟਰੰਪ ਨੇ ਸਾਰੇ ਹਫਤੇ ਦੇ ਵਿੱਚ ਹਸਪਤਾਲ ਦਾ ਗੇੜਾ ਵੀ ਦਿੱਤਾ, ਫਿਰ ਚਲੇ ਵੀ ਗਏ। ਸੋ ਇਹ ਦੇਖਣ ਵਾਲਾ ਹੋਏਗਾ। ਦੂਸਰੇ ਪਾਸੇ ਬੀਬੀ ਕਮਲਾ ਹੈਰਿਸ, ਜਿਨ੍ਹਾਂ ਦੀ ਮਦਰ ਭਾਰਤੀ ਤਾਮਿਲ ਮੂਲ ਦੀ ਬ੍ਰਾਹਮਣ और फादर जमाइकन, जार है ब्लैक, और हस्बैंड जूइश, और टफ वकील, अटर्नी जनरल कैलिफोर्निया दी रही, हुण सिटिंग सैनेटर। एज ए सैनेटर जदों खास तौर पर ब्रीफिंग्स होंदियां जां जिहड़ी एविडेंसिस जां जिहड़ियां ने कोई कन्फर्मेशन हीयरिंग जां विटनेस आंदा है, जिहदे लई उन्हां दा मीडिया कहा शी टोर एवरीबडी इनटू पीसिस। उन्होंने इन्नी इंटेंस एक तो वकालत भी है, लेकिन कई बारी कुछ चीज़ां ब्लैसिंग भी होंगी हैं। और एज ए लॉ अटर्नी जनरल टफ स्टैंस सिखां दे मामले, जिवें मैं कहा सी कि उन्हें जदों बनी है अटर्नी जनरल, पहले 3-4 दिन ही एक रिटायर्ड आर्मी ऑफिसर पंजाब चों ਜਿਹੜਾ ਆ ਕੇ ਐਜ਼ ਏ ਜੇਲ੍ਹ ਗਾਰਡ ਦੇ ਤੌਰ ਤੇ ਉਹ ਸਿਲੈਕਟ ਹੋਇਆ, ਲੇਕਿਨ ਉਹਨਾਂ ਦੇ ਜੇਲ੍ਹ ਰੂਲ ਅਲਾਉ ਨਹੀਂ ਸੀ ਕਰਦੇ ਪੱਗ ਬੰਨਣੀ ਜਾਂ ਦਾੜੀ ਰੱਖਣੀ ਜਾਂ ਦੂਜਾ, ਤੇ ਉਹਨੇ ਉਹ ਆਪਣੇ ਮਹਿਕਮੇ ਦੇ ਨਾਲ ਹੀ ਖਲੋਤੀ ਔਰ ਉਹਨੂੰ ਹਾਇਰ ਨਹੀਂ ਕੀਤਾ। ਹਾਲਾਂਕਿ ਉਹਨੇ ਬਾਅਦ ਦੇ ਵਿੱਚ ਉਹਦੇ ਨਾਲ ਡੀਲ ਬਣਾਉਣੀ ਪਈ ਔਰ ਉਹਨੂੰ ਡਿਪਾਰਟਮੈਂਟ ਨੇ ਅਕਮੋਡੇਟ ਕੀਤਾ ਕਿਸੇ ਹੋਰ ਲੈਵਲ ਤੇ। ਲੇਕਿਨ ਇਹ ਇੱਕ ਨੈਗੇਟਿਵਿਟੀ ਸੀ ਕਿ ਵੀ ਉਹਨੂੰ ਪਤਾ ਹੁੰਦਿਆਂ ਵੀ ਕਿ ਭਾਈ ਸਿੱਖਾਂ ਦੇ ਲਈ ਦਸਤਾਰ ਜਾਂ ਦੂਜੇ ਦੀ ਕੀ ਅਹਿਮੀਅਤ ਹੈ। ਸੋ ਇਸ ਪੱਖੋਂ ਉਹ ਸਟਰੋਂਗਰ ਵਿਕਟ ਤੇ ਹੋਏਗੀ, ਕਿਉਂਕਿ ਜੋ ਬਾਈਡਨ ਨੇ ਦੇ ਮੁੱਦੇ ਤੇ ਜਦੋਂ ਖਾਸ ਤੌਰ ਤੇ ਟਰੰਪ ਨੇ ਪਿਛਲੀ ਵਾਰ ਲਾ ਐਨਫੋਰਸਮੈਂਟ ਦੀ ਗੱਲ ਕੀਤੀ ਤੇ ਜੋ ਬਾਈਡਨ ਇੱਕ ਵੀਕਰ ਵਿਕਟ ਤੇ ਨਜ਼ਰ ਆਇਆ। ਸੋ ਅੱਜ ਇਹ ਇੱਕ ਦਿਲਚਸਪੀ ਦਾ ਵਾਇਸ ਹੋਏਗਾ ਦੋਨਾਂ ਦੀ ਡਿਬੇਟ, ਔਰ ਇਸ ਨੂੰ ਜਿਹੜਾ ਬੜੀ ਸੀਜ਼ਨਡ ਮੋਡਰੇਟਰ ਸ਼ਾਇਦ US ਨਿਊਜ਼ ਦੀ ਹੈ ਜੇ ਮੈਂ ਗਲਤ ਨਾ ਹੋਵਾਂ, ਪਹਿਲੇ ਜਿਵੇਂ ਵਿਚਾਰਾ ਕ੍ਰਿਸ ਵਾਲਿਸ, ਹਾਲਾਂਕਿ ਉਹ ਵੀ ਬੜਾ ਸੀਜ਼ਨਡ, ਔਰ ਉਹਨੇ ਬਾਅਦ ਚ ਕਿਹਾ ਵੀ ਕਿ ਹੰਡਰਡਸ ਆਫ ਅਸੀਂ ਰਿਸਰਚਰ ਲਾਏ ਹੁੰਦੇ ਨੇ, ਜਾਂ ਉਹ ਫੌਕਸ ਨਿਊਜ਼ ਦੇ ਸੀ। ਲੇਕਿਨ ਇਸ ਵਾਰ ਇਹ ਦੇਖਣਾ ਹੋਏਗਾ ਕਿ ਵੀ ਅਮਰੀਕਨਾਂ ਦੀ ਨਹੀਂ ਇਕੱਲੀ ਦੁਨੀਆ ਭਰ ਦੇ ਵਿੱਚ ਇੱਕ ਫੋਕਸ ਹੈ ਕਿ ਕਿੰਨੀ ਸਿਵਲਾਈਜ਼ਡ ਢੰਗ ਦੇ ਨਾਲ ਇਹ ਸਿਵਿਕ ਡਿਬੇਟ ਹੋਏਗੀ। ਸੋ ਅਸੀਂ ਵੀ ਉਸ ਨੂੰ ਜ਼ਰੂਰ ਜਿਹੜਾ ਉਹ ਦੇਖਾਂਗੇ ਗੱਲ, ਕਿਉਂਕਿ ਇਸ ਵੇਲੇ ਅੱਜ ਦੀ ਡਿਬੇਟ 'ਚ ਵੀ ਚਾਈਨਾ ਇਸ਼ੂ ਆਏਗਾ ਹੀ ਆਏਗਾ, ਜਿਹਦੇ 'ਚ ਕਿ ਡੈਮੋਕ੍ਰੈਟ ਔਰ ਰਿਪਬਲਿਕਨ ਇੱਕ ਦੂਜੇ ਤੋਂ ਅੱਗੇ ਹੋ ਕੇ, ਕਿਉਂਕਿ ਅਮਰੀਕਾ 'ਚ ਦੇਖੋ ਬਹੁਤ ਵਾਰ ਅਸੀਂ ਤਾਂ ਆਪਣੇ ਖਿੱਤੇ ਬਾਰੇ ਜਦੋਂ ਗੋਦੀ ਮੀਡੀਆ ਕਹਿੰਦੇ ਆ ਜਾਂ ਸੋਸ਼ਲ ਮੀਡੀਆ ਤੇ BJP ਦੇ ਟਰੋਲ ਲੱਗੇ ਨੇ ਦੂਜੇ ਨੇ, ਤੇ ਬਹੁਤ ਵਾਰੀ ਇਹ ਲੱਗਦਾ ਹੁੰਦਾ ਹੈ ਕਿ ਵੀ ਉੱਥੇ ਤਾਂ ਲੋਕ ਲਾਈ ਲੱਗ ਨੇ ਜਾਂ ਬਹੁਤਿਆਂ ਨੂੰ ਪਤਾ ਨਹੀਂ ਹੈ, ਜੋ ਪ੍ਰਚਾਰ ਹੁੰਦਾ ਉਹਨੂੰ ਕਬੂਲਦੇ ਨੇ। ਪਰ ਹਕੀਕਤ ਇਹ ਹੈ ਵੀ ਅਸੀਂ ਸਾਰੇ ਹੀ ਪ੍ਰਚਾਰ ਕਬੂਲਦੇ ਹਾਂ, ਜੋ ਆਲੇ ਦੁਆਲੇ ਚੱਲ ਰਿਹਾ ਹੁੰਦਾ ਹੈ, ਜਿਸ ਕਿਸਮ ਦੀਆਂ ਗੱਲਾਂ ਮੀਡੀਆ ਤੇ ਹੁੰਦੀਆਂ ਨੇ, ਜਿਹੜੇ ਸਾਡੇ ਗੁਆਂਢ 'ਚ ਹੋ ਰਹੀਆਂ ਉਹ ਸਾਡੇ ਤੇ ਅਸਰ ਕਰਦੀਆਂ, ਔਰ ਬਹੁਤ ਘੱਟ ਹੁੰਦੇ ਨੇ ਜਿਹੜੇ ਕਿਸੇ ਵੀ ਇਸ਼ੂ ਦੀ ਤਹਿ ਤੱਕ ਜਾ ਕੇ, ਉਸ ਦੀ ਗਹਿਰਾਈ ਤੱਕ ਜਾ ਕੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਇਸ ਇਸ਼ੂ ਦੇ ਵਿੱਚ ਕਿੰਨਾ ਸੱਚ ਹੈ ਤੇ ਕਿੰਨਾ ਮਿਰਚ ਮਸਾਲਾ ਹੈ ਜਾਂ ਕਿੰਨਾ ਫੇਕ ਹੈ। ਸੋ ਅਸੀਂ ਇਹ ਦੇਖਦੇ ਹਾਂ ਵੀ ਇੱਥੇ ਵੀ ਜਦੋਂ ਕਿ ਮੀਡੀਆ ਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ, ਔਰ ਮੀਡੀਆ ਵੀ ਜੇ ਉੱਥੇ ਕਾਰਪੋਰੇਟ ਘਰਾਣੇ ਬਹੁਤ ਸਾਰੇ ਮਾਡਲ ਜੋ ਉੱਥੇ ਇੰਪਲੀਮੈਂਟ ਕਰ ਰਿਹਾ ਮੋਦੀ, ਭਾਵੇਂ ਉਹ ਫਾਰਮਰਸ ਦੇ ਮੁੱਦੇ ਤੇ ਹੋਏ ਜਾਂ ਅਮਰੀਕਨ ਮਾਡਲ ਹੀ ਨੇ, ਕਿ ਕਿਵੇਂ ਜਿਹੜਾ ਕਾਰਪੋਰੇਟ ਸੈਕਟਰ ਹੈ ਜਿਹੜਾ ਓਪੀਨੀਅਨ ਮੇਕਿੰਗ ਨੂੰ ਕੰਟਰੋਲ ਕਰਦਾ। ਹੁਣ ਤਾਂ ਇਹ ਵੀ ਸਾਹਮਣੇ ਆ ਗਿਆ, ਸੋਸ਼ਲ ਮੀਡੀਆ ਅਸੀਂ ਸਮਝਦੇ ਸੀ ਵੀ ਕਿਵੇਂ ਡਾਟਾ ਹੈ, ਕਿਵੇਂ ਮੈਨੀਪੂਲੇਟ ਕੀਤਾ ਜਾਂਦਾ ਹੈ, ਕਿਵੇਂ ਉਹਦੀ ਮਾਈਨਿੰਗ ਕਰਕੇ ਫਿਰ ਸਪੈਸੀਫਿਕ ਸੈਗਮੈਂਟਸ ਨੂੰ ਟਾਰਗੇਟ ਕੀਤਾ ਜਾਂਦਾ ਹੈ, ਕਿਵੇਂ ਓਪੀਨੀਅਨ ਬਣਾਇਆ ਜਾਂਦਾ ਹੈ। ਸੋ ਬਹੁਤ ਕੁਝ ਜਿਹੜਾ ਸਾਨੂੰ ਲੱਗਦਾ ਹੁੰਦਾ ਵੀ ਸਾਡੀ ਆਜ਼ਾਦਾਨਾ ਸੋਚ ਆ, ਉਹ ਹੁੰਦੀ ਨਹੀਂ ਹੈ, ਉਹ ਮੈਨੂਫੈਕਚਰਡ ਓਪੀਨੀਅਨ ਹੈ, ਉਹ ਆਰਟੀਫੀਸ਼ੀਅਲੀ ਜਿਹੜਾ ਉਹ ਮੈਨੂਫੈਕਚਰ ਕੀਤਾ ਗਿਆ, ਸਾਡਾ ਆਪਣਾ ਓਪੀਨੀਅਨ ਨਹੀਂ ਹੈ। ਸੋ ਕਿਉਂਕਿ ਇਸ ਵੇਲੇ ਐਂਟਾਈ ਚਾਈਨਾ ਇੱਕ ਮੂਵ ਖੜਾ ਹੋ ਗਿਆ ਜਿਹੜਾ ਪਿਛਲੇ 4-5 ਸਾਲ ਤੋਂ ਹੀ ਚੱਲ ਰਿਹਾ ਹੈ,
ਔਰ ਇਹੀ ਅਮਰੀਕਾ ਸੀ ਜਿਨ੍ਹਾਂ ਨੇ अर्ਲੀ 70s ਚ ਆਊਟ ਆਫ ਦਾ ਵੇ ਜਾ ਕੇ ਚਾਈਨਾ ਨੂੰ ਐਮਬਰੇਸ ਕੀਤਾ ਸੀ, ਪਾਕਿਸਤਾਨ ਦੇ ਤਰਲੇ ਕਰਕੇ, ਜ਼ੁਲਫਿਕਾਰ ਅਲੀ ਭੁੱਟੋ ਦੀਆਂ ਸੇਵਾਵਾਂ, ਔਰ ਉਸ ਵੇਲੇ ਨਿਕਸਨ ਔਰ ਹੈਨਰੀ ਕਿਸਿੰਜਰ ਉਹ ਇੰਨੇ ਜਿਹੜੇ ਨੇ ਤਰਲੋਂ ਮੱਛੀ ਸੀ ਕਿ ਕਿਵੇਂ ਜਿਹੜਾ ਚੀਨ ਨੂੰ ਜਿਹੜਾ ਉਹਦੇ ਨਾਲ ਅਸੀਂ ਸੰਪਰਕ ਬਣਾ, ਉਹਨਾਂ ਨੇ ਦੇਖ ਲਿਆ ਵੀ ਹਕੀਕਤ ਬਣ ਗਿਆ, ਕਮਿਊਨਿਸਟ ਵੀ ਹੈ, ਐਟੋਮਿਕ ਪਾਵਰ ਵੀ ਹੈ, ਅੱਗੇ ਵੀ ਵੱਧ ਰਿਹਾ ਹੈ। ਔਰ ਚੀਨ ਨੂੰ ਤੁਸੀਂ, ਕਿਉਂਕਿ ਅਮਰੀਕਾ ਨੇ ਤਾਂ ਲੰਬਾ ਵਕਤ, ਅਮਰੀਕਾ ਨੇ ਨਹੀਂ ਇਕੱਲੇ ਸਾਰੇ ਯੂਰਪ ਨੇ, ਚਿਆਂਗ ਕਾਈ ਸ਼ੈਕ ਜਿਹੜਾ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਸਾਰੇ ਪੀਪਲ ਰਿਪਬਲਿਕ ਆਫ ਚਾਈਨਾ ਦਾ ਕਰਤਾ ਧਰਤਾ ਸੀ, ਇਹਨਾਂ ਦੀ ਕਠਪੁਤਲੀ ਸੀ। ਔਰ ਉਹਨਾਂ ਦੀ ਇੱਕ ਵੱਖਰੀ ਕਹਾਣੀ ਹੈ ਕਰਪਸ਼ਨ ਦੀ, 7 ਸਿਸਟਰਸ ਆਫ ਚਾਈਨਾ, ਉਹਨਾਂ ਦਾ ਕੀ ਰੂਲ ਸੀ ਜਾਂ ਕਿਵੇਂ ਸੀ। ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਉਹਨਾਂ ਦਾ ਕਲਬੂਤ ਖੜਾ ਕੀਤਾ ਹੋਇਆ ਸੀ। ਔਰ ਕਿਵੇਂ ਮਾਓ ਜ਼ੇਤੁੰਗ ਨੇ ਗ੍ਰਾਸ ਰੂਟ ਲੈਵਲ ਤੋਂ ਲੋਕਾਂ ਦੀ ਮੂਵਮੈਂਟ ਖੜੀ ਕੀਤੀ, ਉਸ ਦਾ ਲੌਂਗ ਮਾਰਚ ਜਿਹੜਾ ਨੈਨਕਿੰਗ ਤੱਕ ਹੁੰਦਾ, ਜਿਹੜੀ ਉਦੋਂ ਕੈਪੀਟਲ ਸੀ ਚਾਈਨਾ ਦੀ, ਉਹਦੀਆਂ ਕੀ ਉਹ ਵੱਖਰਾ ਇਸ਼ੂ ਹੈ। ਔਰ ਕਿਵੇਂ ਉਹਨੇ ਫਰੋਮ ਸਕ੍ਰੈਚ ਟੂ ਰਿਚਿਜ਼ ਆਪਣੇ ਲੋਕਾਂ ਨੂੰ, ਆਪਣੇ ਨੇਸ਼ਨ ਨੂੰ ਬਣਾਇਆ, ਇਹ ਵੀ ਇੱਕ ਵੱਖਰਾ ਵਿਸ਼ਾ। ਲੇਕਿਨ ਉਸ ਦੇ ਜਿਹੜਾ ਫਾਈਨਲ ਦੌਰ ਸੀ ਜਦੋਂ ਕਿ ਚਿਆਂਗ ਕਾਈ ਸ਼ੈਕ ਲੂਜ਼ ਕਰਦਾ ਗਿਆ, ਡਿਫੀਟ ਹੁੰਦਾ ਗਿਆ, ਪਰ ਇਵੈਂਚੁਅਲੀ ਉਹ ਆਪਣਾ ਚੀਨ ਦਾ ਟ੍ਰੇਜਰਰ, ਖਜ਼ਾਨਾ, ਖਾਸ ਤੌਰ ਤੇ ਉਹਨਾਂ ਦਾ ਹਿਸਟਰੀ ਦਾ ਔਰ ਉਹਨਾਂ ਦੀ ਆਰਕਾਈਵਲ ਔਰ ਉਹਨਾਂ ਦੇ ਓਲਡ ਮੈਨੂਸਕ੍ਰਿਪਟਸ ਔਰ ਦੂਸਰੀਆਂ ਚੀਜ਼ਾਂ ਲੈ ਕੇ ਉਹ ਦੌੜ ਗਿਆ ਇੱਕ ਆਈਲੈਂਡ ਦੇ ਵਿੱਚ, ਜਜ਼ੀਰੇ ਦੇ ਵਿੱਚ, ਜਿਹਦਾ ਨਾਮ ਫਾਰਮੂਸਾ ਸੀ, ਜਿਹਨੂੰ ਬਾਅਦ ਦੇ ਵਿੱਚ ਫਿਰ ਇਹਨਾਂ ਵੈਸਟਰਨ ਪਾਵਰਸ ਨੇ ਬਿਲਟ, ਉਹਦਾ ਨਾਮ ਤਾਈਵਾਨ ਰੱਖਿਆ ਗਿਆ। ਉਹਨੂੰ ਬਿਲਟ ਕੀਤਾ, ਉਹਨੂੰ ਹਥਿਆਰ ਵੇਚੇ, ਉਹਦਾ ਮਾਡਲ ਜ਼ਾਹਰ ਹੈ ਤਾਈਵਾਨ ਦਾ ਬਾਹਰਲੇ ਮਾਡਲ ਦੇ ਸਿਰ ਤੇ ਹੈ। ਪਰ ਜਿਸ ਤਰੀਕੇ ਨਾਲ ਵੈਸਟਰਨ ਪਾਵਰਸ ਨੇ ਲੰਬਾ ਵਕਤ ਤਿੱਬਤ ਦਾ ਬਖੇੜਾ ਖੜਾ ਕਰਕੇ ਰੱਖਿਆ, ਦਲਾਈ ਲਾਮੇ ਨੂੰ ਉੱਥੇ ਧਰਮਸ਼ਾਲਾ ਬਿਠਾਇਆ CIA ਔਰ ਇੰਟੈਲੀਜੈਂਸ ਬਿਊਰੋ ਨੇ, ਔਰ ਉਹਦਾ ਪੂਰਾ ਹੁਣ ਤੱਕ ਵੀ ਉਹਨੂੰ ਪੂਰਾ ਜਿਉਂਦਾ ਰੱਖਿਆ। ਹਾਲਾਂਕਿ ਹੁਣ ਉਹ ਇਰੈਲੇਵੈਂਟ ਹੋ ਗਿਆ ਬਹੁਤ ਵਾਰ, ਜਿਹੜਾ ਉਹ ਨਹੀਂ ਉਹਨਾਂ ਦਾ ਕਾਰਡ ਚੱਲਿਆ। ਹੁਣ ਇਸੇ ਤਰੀਕੇ ਨਾਲ ਸਿੰਗਕਿਆਂਗ, ਜਿੱਥੇ ਵਿਆਗਰ ਮੁਸਲਿਮਸ ਦੀ ਗੱਲ ਹੁੰਦੀ ਹੈ, ਉਹਨਾਂ ਦਾ ਦਰਦ ਵੀ ਬਹੁਤ ਵਾਰੀ ਇਹਨਾਂ ਨੂੰ ਜਾਗਦਾ ਹੈ। ਹਾਲਾਂਕਿ ਆਪਣਾ ਕੀ ਰੈਕਰਡ ਹੈ, ਜਿਹੜਾ ਇੰਡੀਆ ਯਾਰ ਬਣਿਆ ਹੋਇਆ ਹੈ, ਉਹ ਮੁਸਲਮਾਨਾਂ ਨਾਲ ਕੀ ਕਰ ਰਿਹਾ, ਇਹ ਇਸ ਦੇ ਉੱਤੇ ਫੋਕਸ ਨਹੀਂ ਜਾਂਦਾ। ਲੇਕਿਨ ਇਹ ਵੀ ਜਦੋਂ ਅਸੀਂ ਵੱਡੀ ਗੇਮ ਦੇਖਦੇ ਹਾਂ, ਉਸ ਦੇ ਵਿੱਚ ਇਹ ਇੱਕ ਉਸ ਗੇਮ ਦਾ ਹਿੱਸਾ ਹੈ ਕਿ ਤਾਈਵਾਨ ਨੂੰ ਇਹਨਾਂ ਨੇ ਹਥਿਆਰ ਵੀ ਵੇਚੇ, ਬਿਲਟ ਵੀ, ਮਿਸਾਈਲਾਂ ਦੂਜੇ ਔਰ ਹੁਣ ਵੀ ਇਹ ਸੈਨ ਕੈਂਪੇਨ ਤੋਂ ਪਹਿਲਾਂ ਉੱਥੇ ਜਿਹੜਾ ਇੱਕ ਕਿਵੇਂ ਸੈਕਟਰੀ ਆਫ ਸਟੇਟ ਅਮਰੀਕਾ ਦੇ ਗਏ, ਔਰ ਦੂਸਰਾ ਉਹ ਸਾਰਾ ਆਪਣੇ। ਔਰ ਇਸੇ ਤਰੀਕੇ ਨਾਲ ਤਾਈਵਾਨ, ਜਿਸ ਦਾ 10 ਅਕਤੂਬਰ ਦਾ ਦਿਨ, ਜਿਹਨੂੰ ਕਿ ਤਾਈਵਾਨ ਡੇ ਕਹਿ ਕੇ ਸੈਲੀਬ੍ਰੇਟ ਕਰਦੇ ਨੇ, ਔਰ ਇਸ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਜੀ ਇਸ ਨੂੰ ਅਮਰੀਕਾ ਔਰ ਦੂਜਾ, ਕਿਉਂਕਿ ਜਦੋਂ ਚਾਈਨਾ ਨੇ ਮੁੱਖ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਵੀ ਸ਼ੁਰੂ ਕੀਤੀ, ਜਿਵੇਂ ਅਸੀਂ ਨਿਕਸਨ ਕਿਸਿੰਜਰ ਦੇ ਪੀਰੀਅਡ ਦੀ ਗੱਲ ਕੀਤੀ ਹੈ, ਔਰ ਉਹ ਉਸ ਤੋਂ ਬਾਅਦ ਚਾਈਨਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਇਆ, UN ਸਿਕਿਉਰਿਟੀ ਕੌਂਸਲ ਦਾ ਮੈਂਬਰ ਵੀ ਬਣਿਆ। ਲੇਕਿਨ ਉਹਦੀ ਇਹ ਸ਼ਰਤ ਸੀ ਕਿ ਇਹਨੂੰ, ਤਾਈਵਾਨ ਨੂੰ, ਅਸੀਂ ਇਹ ਸਾਡਾ ਪੀਪਲਜ਼ ਰਿਪਬਲਿਕ ਆਫ ਚਾਈਨਾ ਦਾ ਹਿੱਸਾ ਹੈ, ਇਹਨੂੰ ਕੋਈ ਮਾਨਤਾ ਨਹੀਂ ਹੈ, ਔਰ ਇਹ UN ਦੇ ਵਿੱਚ ਨਹੀਂ ਵੜ ਸਕਦਾ। ਔਰ ਅੱਜ ਵੀ ਤਾਈਵਾਨ ਜਿਹੜਾ ਹੈ ਉਹਨੂੰ, ਉਹ ਕੋਈ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਨਹੀਂ ਹੈ। ਔਰ ਇਸ ਸਭ ਦੇ ਬਾਵਜੂਦ ਇਹਨਾਂ ਨੇ, ਜਿਵੇਂ ਕਿਸੇ ਨੂੰ ਤੁਸੀਂ ਟਰਬਲ ਦੇਣ ਦੇ ਲਈ ਕੋਈ ਸਪੌਟ ਰੱਖਿਆ ਹੁੰਦਾ, ਉਹ ਸਪੌਟ ਬਰਾਬਰ ਰੱਖਿਆ। ਔਰ ਹੁਣ ਕਿਉਂਕਿ ਭਾਰਤ ਵੀ ਉਸ ਜੰਜ ਦੇ ਵਿੱਚ ਸ਼ਾਮਲ ਹੋ ਗਿਆ ਜਿਹੜੀ ਚਾਈਨਾ ਦੇ ਖਿਲਾਫ ਭੁਗਤਦੀ ਹੈ, ਜਿਹੜਾ ਚਾਈਨਾ ਨੂੰ ਚੈੱਕ ਕਰਨ ਲਈ, ਜਿਵੇਂ ਅਸੀਂ ਕੱਲ ਜਿਹੜੀ ਕੁਆਡਰੀਲੇਟਰਲ ਡਾਇਲੌਗ ਦੇ ਹਵਾਲੇ ਨਾਲ ਗੱਲ ਕੀਤੀ, ਜਿਹੜਾ ਟੋਕੀਓ ਦੇ ਵਿੱਚ 4 ਦੇਸ਼ਾਂ ਦਾ ਹੋਇਆ, ਉਹਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਗਿਆ। ਔਰ ਕਈਆਂ ਨੇ ਕਿਹਾ ਜੀ ਕਿ ਬਹੁਤ ਚੰਗੇ ਢੰਗ ਨਾਲ ਉਸ ਖਿੱਤੇ ਦੀ ਇੰਟਰਨੈਸ਼ਨਲ ਪੋਲਿਟਿਕਸ, ਜਿਵੇਂ ਮੈਂ ਕਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਤੁਹਾਡੇ ਤੋਂ ਹੀ ਸਿੱਖਦੇ ਹਾਂ। ਲੇਕਿਨ ਇਸ ਸਾਰੇ ਦੇ ਚੱਲਦੇ ਆ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਕੁਆਡ ਦੀ ਉਸ ਸਮਿਟ ਦੇ ਵਿੱਚ 4 ਦੇਸ਼ਾਂ ਦੀ, ਸਵਾਏ ਮਾਈਕ ਪੋਂਪੀਓ ਦੇ, ਨਾ ਆਸਟ੍ਰੇਲੀਆ ਦੇ ਮੂੰਹ ਚੀਨ ਲਫ਼ਜ਼ ਨਿਕਲਿਆ, ਨਾ
ਜਾਪਾਨ ਨੇ ਕੁਝ ਕਿਹਾ ਤੇ ਨਾ ਹੀ ਇੰਡੀਆ ਦੇ ਜੈ ਸ਼ੰਕਰ ਨੇ ਕਿਹਾ। ਜੀ ਸੋ ਇਹਦੇ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਚੀਨ ਦਾ ਦਬਦਬਾ ਬਰਾਬਰ ਹੈ ਔਰ ਉਹ ਵੀ ਸਮਝਦੇ ਨੇ। ਔਰ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਕਿਵੇਂ 20% ਜਾਪਾਨ ਦੀ ਟ੍ਰੇਡ ਚਾਈਨਾ ਨਾਲ ਹੈ, ਆਸਟ੍ਰੇਲੀਆ ਦੀ 50% ਦੇ ਨੇੜੇ ਤੇੜੇ ਐਕਸਪੋਰਟ ਹੈ, ਇੰਡੀਆ ਦਾ ਸੈਕੰਡ ਲਾਰਜੈਸਟ ਟ੍ਰੇਡ ਪਾਰਟਨਰ ਹੈ। ਅਮਰੀਕਾ ਨਾਲ ਇਹਨਾਂ ਪਿਛਲੇ 6 ਮਹੀਨਿਆਂ 'ਚ ਵੀ 280-90 ਬਿਲੀਅਨ ਡਾਲਰ ਦਾ ਸਟਫ ਉਹਨਾਂ ਨੇ ਭੇਜਿਆ। ਫੈਬਰੂਰੀ ਟਿਲ ਨਾਓ ਇਹਨਾਂ ਨੇ 60 ਬਿਲੀਅਨ ਡਾਲਰ ਦਾ ਭੇਜਿਆ। ਗੁਜ਼ਾਰਾ ਕਿਹਦਾ ਹੈ ਚੀਨ ਤੋਂ ਬਿਨਾਂ? ਬਿਲਕੁਲ। ਔਰ ਇਹੀ ਨਹੀਂ ਵੀ ਚੀਨ ਨੇ ਉਹਨੂੰ ਟੈਕਲ ਕੀਤਾ ਹੈ। ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਜਦੋਂ ਹੁਣ ਫਿਰ ਯਤਨ ਸੀ ਜਰਮਨੀ ਫਰਾਂਸ ਦੂਜੇ ਦਾ ਚੀਨ ਨੂੰ ਹਿਊਮਨ ਰਾਈਟਸ ਦੇ ਮੁੱਦੇ ਤੇ ਘੇਰਨ ਦਾ, ਪਰ ਚਾਈਨਾ ਨੇ ਜਿਹੜੀ ਜਨਰਲ ਡਿਬੇਟ ਹੋਈ ਜਿਹੜੀ ਅਕਤੂਬਰ 7 ਨੂੰ ਔਰ ਉਹਨਾਂ ਦੀ ਯੂਨਾਈਟਿਡ ਨੇਸ਼ਨਸ ਡੇਟਲਾਈਨ ਦੇ ਨਾਲ ਖਬਰ ਲੱਗੀ ਹੋਈ ਹੈ। The attempt of United States and some other countries to smear China's human rights record failed again on Tuesday after numerous countries spoke in support of China at the general debate of the third committee of the UN General Assembly. और उदे च even जड़ा nearly 70 countries echoed China's position in support of China. Pakistan, Cuba and Kuwait made joint statements, each representing numerous countries, on Xinjiang, Hong Kong and human rights issues. A large number of countries supported China in their own national statements. ਜੀ ਸੋ 70 ਦੇ ਕਰੀਬ ਜਿਹੜੇ ਮੁਲਕ ਨੇ ਉਹਨਾਂ ਇਹਨਾਂ ਤਿੰਨ ਫਾਰਮਸ ਦੇ ਵਿੱਚ ਜਿਨ੍ਹਾਂ ਨੇ ਜੁਆਇੰਟ ਸਟੇਟਮੈਂਟਸ ਦਿੱਤੀਆਂ, ਕਿਉਂਕਿ ਤਿੰਨ ਇਸ਼ੂਜ਼ ਤੇ ਅਮਰੀਕਾ ਔਰ ਇਹ ਵੈਸਟਰਨ ਕੰਟਰੀਜ਼ ਘੇਰ ਰਹੀਆਂ ਸੀ। ਉਹਦੇ ਵਿੱਚ ਹਾਂਗਕਾਂਗ ਸੀ, ਸਿੰਕਿਆਂਗ ਦਾ ਸੀ, ਔਰ ਇਸ ਸਾਰੇ ਦੇ ਮੁੱਦੇ ਦੇ ਬਾਵਜੂਦ ਉਹਨਾਂ ਨੇ ਜਿਹੜਾ ਚੀਨ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ। ਔਰ ਫਿਰ ਜਿਹੜਾ ਮਿਸਟਰ ਜਾਂਗ ਉਹਨਾਂ ਦਾ ਚਾਈਨੀਜ਼ ਸਪੋਕਸਪਰਸਨ ਹੈ, ਉਹਨੇ ਪੂਰਾ ਆਫੈਂਸ ਲਿਆ ਜੀ ਔਰ ਉਹਨਾਂ ਨੇ ਕਿਹਾ ਕਿ ਯੂਨਾਈਟਿਡ ਸਟੇਟਸ ਇਜ਼ ਔਨ ਦਾ ਰੋਂਗ ਸਾਈਡ ਆਫ ਦਾ ਹਿਸਟਰੀ ਐਂਡ ਇਜ਼ ਗੋਇੰਗ ਅਗੇਂਸਟ ਦਾ ਇੰਟਰਨੈਸ਼ਨਲ ਕਮਿਊਨਿਟੀ। ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਵੇਲਾ ਸੀ ਜਦੋਂ ਕਿ ਯੂਨਾਈਟਿਡ ਸਟੇਟਸ, ਜਰਮਨੀ ਔਰ ਦੂਸਰੇ ਮੁਲਕ ਇਕੱਠੇ ਹੁੰਦੇ ਔਰ ਬਜਾਏ ਐਂਟਾਗੋਨਿਜ਼ਮ ਕ੍ਰੀਏਟ ਕਰਨ ਦੇ ਕੋਵਿਡ-19 ਦਾ ਜਿਹੜਾ ਚੈਲੰਜ ਹੈ ਉਹਦੇ ਨਾਲ ਕਿਵੇਂ ਲੜਨਾ ਹੈ ਇਸ ਦੇ ਉੱਤੇ ਗੱਲ ਕਰਦੇ। ਲੇਕਿਨ ਇਸ ਦੇ ਉਲਟ ਜਾ ਕੇ ਉਹਨਾਂ ਨੇ ਜਿਹੜਾ ਇਹ ਸਾਰਾ ਕਰਨ ਦੀ ਕੋਸ਼ਿਸ਼ ਕੀਤੀ ਔਰ ਵਾਇਸਿਸ ਆਫ ਸਪੋਰਟ ਜਿਹੜਾ ਮੁਲਕਾਂ ਦੀ ਅਸੀਂ ਗੱਲ ਕੀਤੀ ਹੈ ਇਨ ਟਿਊਜ਼ਡੇਜ਼ ਡਿਬੇਟ, ਪਾਕਿਸਤਾਨ ਮੇਡ ਏ ਜੁਆਇੰਟ ਸਟੇਟਮੈਂਟ on behalf of 55 countries opposing interference with China's internal affairs under the pretext of Hong Kong related issues. So ਜ਼ਾਹਰ ਹੈ ਕਿ ਪਾਕਿਸਤਾਨ ਵੀ ਆਪਣੀ ਦੋਸਤੀ ਚਾਈਨਾ ਨਾਲ ਬਾਖੂਬੀ ਨਿਭਾ ਰਿਹਾ ਔਰ ਕੱਲੇ ਉਹਨਾਂ ਨੇ ਜਿਹੜੀ ਜੁਆਇੰਟ ਸਟੇਟਮੈਂਟ ਲਈ 55 ਦੇਸ਼ ਉਹਦੇ ਕੋ ਸਿਗਨੇਟਰੀ ਸੀ। ਹੁਣ ਇਹ ਸਾਰੇ ਤੋਂ ਇੱਕ ਗੱਲ ਜ਼ਾਹਰ ਹੈ ਕਿ ਇਸ ਤੋਂ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਫਰੰਟ ਦੇ ਉੱਤੇ ਵੀ ਜਿਹੜਾ ਚੀਨ ਨੂੰ ਦੋਸ਼ੀ ਦੇਣਾ ਸੀ ਉਹ ਗੱਲ ਚੱਲੀ ਨਹੀਂ ਇਹਨਾਂ ਮੁਲਕਾਂ ਦੀ। ਹੁਣ ਜੇ 70 ਮੁਲਕ UN ਡਿਬੇਟ ਦੇ ਵਿੱਚ ਚਾਈਨਾ ਦੇ ਨਾਲ ਆ ਕੇ ਖਲੋਂਦੇ ਨੇ, ਮੈਨੂੰ ਅਮਰੀਕਨ ਦੇ ਨਾਤੇ ਇੱਕ ਦੁੱਖ ਵੀ ਹੁੰਦਾ ਹੈ ਕਿ ਅਮਰੀਕਾ ਜਿਹੜਾ ਇੱਕੋ ਇੱਕ ਸੁਪਰ ਪਾਵਰ ਔਰ ਜ਼ਾਹਰਾ ਤੌਰ ਤੇ ਹਿਊਮਨ ਰਾਈਟਸ ਦੀ ਗੱਲ ਇੱਕ ਇਸ਼ੂ ਹੈ ਚਾਈਨਾ ਦੇ ਹਵਾਲੇ ਨਾਲ ਵੀ ਹੈ, ਲੇਕਿਨ ਜਦੋਂ ਤੁਸੀਂ ਹਰ ਚੀਜ਼ ਨੂੰ ਸਿਰਫ ਇੱਕ ਐਂਟਾਗੋਨਿਜ਼ਮ ਦੇ ਵਿੱਚ ਕ੍ਰੀਏਟ ਕਰਦੇ ਹੋ ਤੇ ਫਿਰ ਜੇ ਤੁਸੀਂ ਬਲਾਈਂਡਲੀ ਕਿਸੇ ਨੂੰ ਅਪੋਜ਼ ਕਰਨ ਦੀ ਲਾਈਨ ਲੈਂਦੇ ਹੋ ਤੇ ਦੂਸਰਾ ਵੀ ਫਿਰ ਉਹ ਜਿਹਾ ਹੀ ਆਪਣਾ ਬਣਾ ਲੈਂਦਾ ਦਾਇਰਾਕਾਰ। ਔਰ ਇਹੀ ਨਹੀਂ ਕਿ ਚਾਈਨਾ ਨੇ ਅਸਰਟ ਕੀਤਾ ਇਸ ਲੈਵਲ ਤੇ ਕੀਤਾ ਹੈ, ਕੁਆਡ ਦੇ ਲੈਵਲ ਤੇ ਕੀਤਾ ਹੈ। ਹਾਲਾਂ ਅੱਜ ਮੈਂ ਜਦੋਂ ਇਹ ਦੇਖਿਆ ਕਿ ਵੀ ਪਹਿਲਾ ਉਹਨਾਂ ਦਾ ਈਵਨ ਇੰਡੀਅਨ ਮੀਡੀਆ ਨੂੰ, ਹਾਲਾਂ ਮੈਨੂੰ ਲੱਗਦਾ ਵੀ ਜੇ ਚਾਈਨਾ ਨਾ ਵੀ ਕਹਿੰਦਾ ਤਾਂ ਸਰ ਸਕਦਾ ਸੀ, ਲੇਕਿਨ ਇਸ ਤੋਂ ਜ਼ਾਹਰ ਹੈ ਵੀ ਚਾਈਨਾ ਦੀ ਅੱਖ ਕਿਸ ਹੱਦ ਤੱਕ ਹੈ। ਔਰ ਇਹ ਖਬਰ ਉਹਨਾਂ ਦੀਆਂ ਏਜੰਸੀਆਂ ਦੀ ਹੈ, ਚਾਈਨਾ ਮਿਸ਼ਨ ਆਸਕਸ ਇੰਡੀਅਨ ਮੀਡੀਆ not to call October 10 ਤਾਈਵਾਨ ਨੈਸ਼ਨਲ ਡੇ। ਹੁਣ 10 ਅਕਤੂਬਰ ਆ ਰਿਹਾ ਹੈ, ਤਾਈਵਾਨ ਉਹਨੂੰ ਆਪਣਾ ਨੈਸ਼ਨਲ ਡੇ ਕਹਿ ਕੇ ਸੈਲੀਬ੍ਰੇਟ ਕਰਦਾ ਹੈ। ਉਹਨੇ ਇੰਡੀਅਨ ਮੀਡੀਆ ਨੂੰ ਇਹ ਵਾਰਨ ਕੀਤਾ ਕਿ ਭਾਈ ਇਹ ਤੁਹਾਡਾ ਕੰਮ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਚਾਈਨੀਜ਼ ਐਮਬੈਸੀ ਨੇ ਇਹ ਸਾਰੇ ਹੀ ਐਨ ਮਾਸੇ ਇੰਡੀਅਨ ਜਰਨਲਿਸਟ ਨੂੰ ਜਿਹੜਾ ਇਹ ਈਮੇਲ ਕੀਤਾ ਹੈ, ਰਿਮਾਈਂਡਿੰਗ the journalists that there is only one China in the world and Taiwan is an inalienable part of China's territory.
These facts are recognized by the UN resolution and constitute the universal consensus of the international community. ये उन्होंने चाइनीज उन्होंने कहा कि भी ये मन्निया होया UN ने, और एक है ਜਿਹੜਾ ਚਾਈਨਾ, ਔਰ ਇਹਨੂੰ ਤੁਸੀਂ ਬਿਲਕੁਲ ਜਿਹੜਾ ਹੈ all countries that have diplomatic relations with China should firmly honor their commitment to one China policy, which is also the long-standing official position of the Indian government. Email from Chinese embassies, press है, उन्होंने कहा ਤੁਹਾਡੀ ਹਕੂਮਤ ਨੇ ਵੀ ਮੰਨਿਆ ਹੋਇਆ, ਠੀਕ ਹੈ, ਇਸ ਲਈ ਖਬਰਦਾਰ ਇਹ ਅਕਤੂਬਰ 10 ਨੂੰ ਐਵੇਂ ਤਾਈਵਾਨ ਨੈਸ਼ਨਲ ਡੇ ਨਾ ਬਣਾਉਂਦੇ ਫਿਰਨਾ। ਔਰ ਇਸ ਕਿਉਂਕਿ ਇਹਦੀ ਬੈਕਗਰਾਉਂਡ ਹੈ, ਹੁਣ ਜੇ ਅਮਰੀਕਾ ਨੇ ਤਾਈਵਾਨ ਨੂੰ ਰੱਖਿਆ ਹੋਇਆ ਤੁਖਨੀ ਦੇ ਲਈ, ਤੇ ਇੰਡੀਆ ਨੇ ਵੀ ਲੇਟਲੀ ਇਹ ਕੀਤਾ, ਔਰ ਇਹ ਮੈਨੂੰ ਨਹੀਂ ਸੀ ਪਤਾ, ਇਸ ਖਬਰ ਚੋਂ ਹੀ ਇਹ ਸਾਹਮਣੇ ਆਇਆ ਕਿ ਜਦੋਂ ਅਰਲੀਅਰ ਇਨ ਦਾ ਜੂਨ when border tensions with China were peaking, Indians living in Taiwan had come out on the streets of Taipei for the first time to thank its government for containing the COVID epidemic. ਹੁਣ ਤਾਈਪਾਈ ਤਾਈਵਾਨ ਚ ਬਿਜ਼ਨਸ ਕਰਦੇ ਨੇ ਇੰਡੀਅਨ, ਕਿ ਉਹਨਾਂ ਨੇ ਆ ਕੇ, ਕਿਉਂਕਿ ਤਾਈਵਾਨ ਨੇ ਵੀ ਠੀਕ ਹੈਂਡਲ ਕੀਤਾ ਉਹਨੂੰ ਜਿਵੇਂ ਨਿਊਜ਼ੀਲੈਂਡ ਨੇ ਕੀਤਾ, ਪਰ ਇੰਡੀਅਨਸ ਦਾ ਨਿਕਲ ਕੇ ਆਣਾ ਇਹ ਕਿ ਤੁਸੀਂ ਠੀਕ ਕੀਤਾ, ਇਹਦਾ ਮਤਲਬ ਇਹ ਸੀ ਕਿਉਂਕਿ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ, ਸੋ ਉਹਦੇ ਚ ਵੀ ਇੰਡੀਅਨਸ ਨੇ ਨੂੰ ਇਹਨਾਂ ਨੇ ਅੱਗੇ ਕਰਕੇ ਸ਼ਰਾਰਤ ਕੀਤੀ। The event had Taiwan government's indirect blessings. ਸੋ ਮਤਲਬ ਇਹ ਹੈ ਕਿ ਉਹ ਜਿਹੜਾ ਉੱਥੇ ਪ੍ਰੋਟੈਸਟ ਇੰਡੀਅਨਸ ਤੋਂ ਕਰਵਾਇਆ ਹੈ ਗਵਰਨਮੈਂਟ ਦੇ ਹੱਕ 'ਚ, ਇਹਨਾਂ ਦੀ ਏਜੰਸੀ ਕਹਿ ਰਹੀ ਹੈ ਕਿ ਵੀ ਇਹ indirect blessings. It had nudged companies to sponsor the rally and the top local official graced the opening ceremony. ਕਿ ਵੀ ਲੋਕਲ official ਆਇਆ, ਸੋ ਮਤਲਬ ਇਹ ਹੈ ਕਿ ਉਹ ਕੋਈ ਸਪੌਂਟੇਨੀਅਸ ਨਹੀਂ ਸੀ ਕਿ ਇੰਡੀਅਨਸ ਨੂੰ ਚਾਅ ਚੜ ਗਿਆ, ਆਰਕੈਸਟ੍ਰੇਟਡ ਸੀ। ਔਰ ਫਿਰ ਜਿਹੜੀ ਇੱਕ ਗੱਲ ਜਿਹੜੀ ਇਹਦੇ ਚ ਦਾ ਗਲਵਾਨ ਵੈਲੀ ਕਲੈਸ਼ occurred 2 days after expatriate Indians gathered at New Taipei city and took a road show for around 120. ਉਹਨਾਂ ਨੇ ਕਿਹਾ ਵੀ ਇਹ ਇੰਡੀਅਨਸ ਨੇ ਉੱਥੇ ਕੀਤਾ 2 ਦਿਨ ਬਾਅਦ, 15 ਤੇ 16 ਜੂਨ ਦੀ ਰਾਤ ਨੂੰ ਚੀਨੀਆਂ ਨੇ ਠੋਕ ਦਿੱਤਾ ਕੰਮ ਇਹਨਾਂ ਦਾ, ਫਿਰ ਆਪੇ 20 ਮਾਰ ਦਿੱਤੇ, 10 ਜਿਹੜੇ ਨੇ ਉਹ ਕੈਪਟਿਵ ਲੈ ਲਏ। ਸੋ ਮਤਲਬ ਇਹ ਹੈ ਵੀ ਮੈਂ ਜਦੋਂ ਉੱਪਰ ਦੇਖਿਆ ਮੈਂ ਕਿਹਾ ਏਡਾ ਕੀ ਵਕਤ ਪਿਆ ਚਾਈਨੀਜ਼ ਐਮਬੈਸੀ ਨੂੰ, ਮੀਡੀਆ ਨੂੰ ਕਹਿਣ ਦਾ ਵੀ ਖਸਮਾਂ ਨੂੰ ਖਾਣ। ਮੈਨੂੰ ਸਮਝ ਆਈ, ਮੈਂ ਕਿਹਾ ਉਹ ਇਹ ਉਹਨਾਂ ਨੇ ਪਹਿਲਾਂ ਵੀ ਇਹ ਦੇਖਣ ਤੋਂ ਬਾਅਦ ਕਿ ਵੀ ਇਹ ਉਹਨਾਂ ਨੇ ਇਹਨਾਂ ਨੂੰ ਮੈਸੇਜ ਦਿੱਤਾ ਸੀ ਕਿ ਵੀ ਆ ਜੋ ਤੁਸੀਂ ਹੁਣ ਇੱਥੇ ਤਾਈਪਾਈ ਚ ਕੀਤਾ ਆ ਲਓ, ਔਰ ਇਹ ਵੀ ਉਹਨਾਂ ਨੇ ਵਾਰਨ ਕੀਤਾ ਵੀ ਖਬਰਦਾਰ ਇਹ ਜਿਹੜਾ ਅਕਤੂਬਰ 10 ਤਾਈਵਾਨ ਨੈਸ਼ਨਲ ਡੇ ਦੇ ਤੌਰ ਤੇ ਤੁਸੀਂ ਮਨਾਇਆ। ਸੋ ਮੈਂ ਸਮਝਦਾ ਹਾਂ ਵੀ ਚੀਨ ਨੇ ਤੀਰ ਫਿਰ ਟਿਕਾਣੇ ਤੇ ਮਾਰਿਆ। ਹੁਣ ਇਹ ਮੋਦੀ ਐਂਡ ਕੰਪਨੀ ਜਿਹੜਾ ਉਹਦੇ ਕੀੜੀ ਦੇ ਖੰਭ ਨਿਕਲੇ ਹੋਏ ਨੇ, ਇਹਦੇ ਵਾਲ ਨਿਕਲੇ ਹੋਏ ਨੇ, ਹੁਣ ਇਹ ਤਾਂ ਇਹੀ ਦੱਸ ਸਕਦਾ। ਪਰ ਮੈਂ ਸਮਝਦਾ ਹਾਂ ਵੀ ਚਾਈਨਾ ਦੀ ਬੜੀ ਤਿੱਖੀ ਅੱਖ ਹੈ ਸਾਰੀਆਂ ਡਿਵੈਲਪਮੈਂਟਸ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਸਾਡੇ ਪ੍ਰੋਗਰਾਮ ਤੋਂ ਬਾਅਦ ਜਿਹੜੇ ਪ੍ਰੋਗਰਾਮ ਲਾਈਵ ਚੱਲਦੇ ਨੇ ਉਹਨਾਂ ਬਾਰੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਈਏ ਕਿ ਜਿਸ ਤਰ੍ਹਾਂ ਕਿ ਪੰਜਾਬ, ਭਾਰਤ ਅਤੇ ਦੁਨੀਆ ਭਰ ਦੀਆਂ ਜਿਹੜੀਆਂ ਖਬਰਾਂ ਸਮੇਤ ਕਰੋਨਾ ਅਪਡੇਟਸ ਸੰਬੰਧੀ ਜਿਹੜੀ ਭੈਣ ਹਰਸ਼ਰਨ ਕੌਰ ਵੱਲੋਂ ਹੋਸਟ ਕੀਤਾ ਜਾਂਦਾ ਜਿਹੜਾ ਬੁਲੇਟਿਨ ਪ੍ਰਾਈਮ ਟਾਈਮ ਹੈ ਨਿਊਜ਼ ਬੁਲੇਟਿਨ, ਹੁਣ ਉਹ 9 ਵਜੇ ਹੋਇਆ ਕਰੇਗਾ। ਸੋ ਫਿਰ ਉਸ ਤੋਂ ਬਾਅਦ 9:30 ਵਜੇ ਜਿਹੜਾ ਅੱਜ ਦਾ ਜਿਹੜਾ ਸਾਡਾ ਗੁਫ਼ਤਗੂ ਪ੍ਰੋਗਰਾਮ ਵਿੱਚ ਸਾਡੇ ਨਾਲ UK ਤੋਂ ਸਕਾਲਰ ਅਤੇ ਸਿਆਸੀ ਮਾਹਰ ਡਾਕਟਰ IK ਚੀਮਾ ਜੁੜਨਗੇ ਅਤੇ ਭਾਰਤ ਦੇ ਜਿਹੜੇ ਵਿਵਾਦਿਤ ਕਾਨੂੰਨਾਂ ਰਾਹੀਂ ਜਿਹੜਾ ਮੋਦੀ ਸਰਕਾਰ ਦੇ ਘੱਟ ਗਿਣਤੀਆਂ ਦੇ ਜਿਹੜੇ ਹਮਲੇ ਨੇ ਔਰ ਭਾਰਤ ਵਿੱਚ ਜਿਹੜਾ ਵੱਧ ਰਿਹਾ ਇਸਲਾਮੋਫੋਬੀਆ ਅਤੇ RSS ਦੀ ਜਿਹੜੀ ਹਿੰਦੂਤਵੀ ਨੀਤੀ ਸੰਬੰਧੀ ਸਾਡੇ ਹੋਸਟ ਅਮਰਵੀਰ ਸਿੰਘ ਨਾਲ ਵਿਚਾਰਾਂ ਦੀ ਜਿਹੜੀ ਉਹ ਸਾਂਝ ਪਾਉਣਗੇ। ਔਰ ਸਾਡੇ ਦਰਸ਼ਕਾਂ ਵੱਲੋਂ ਜਿਹੜੀ ਗੁਫ਼ਤਗੂ ਪ੍ਰੋਗਰਾਮ ਨਾਲ ਇਸ ਨਾਲ ਜ਼ਰੂਰ ਜੁੜਨ। ਔਰ ਫਿਰ ਉਸ ਤੋਂ ਬਾਅਦ 10:15 ਵਜੇ TV 84 ਦੀ ਜਿਹੜੀ ਖਬਰ ਪ੍ਰੋਗਰਾਮ ਵਿੱਚ ਸਰਬਜੀਤ ਸਿੰਘ ਘੁਮਾਨ ਜੀ ਵੱਲੋਂ ਜੋ ਮੋਦੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੁੱਖ ਰੱਖਦਿਆਂ ਜਸਟਿਸ ਸੁਰਿੰਦਰ ਸਿੰਘ ਸਾਰੋ ਨੂੰ ਮੁੱਖ ਚੋਣ ਕਮਿਸ਼ਨਰ ਥਾਪਿਆ ਗਿਆ ਹੈ, ਉਸ ਬਾਬਤ ਜਿਹੜੀ ਵਿਚਾਰ ਚਰਚਾ ਹੋਵੇਗੀ ਕਿ ਹੁਣ ਅਕਾਲੀ ਭਾਜਪਾ ਜਿਹੜਾ ਗੱਠਜੋੜ ਟੁੱਟਣ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੁੱਖ ਕਮਿਸ਼ਨਰ
ਥਾਪਣ ਦੇ ਕੀ ਮਾਇਨੇ ਨੇ, ਇਸ ਬਾਰੇ ਵਿਚਾਰ ਚਰਚਾ ਹੋਏਗੀ। ਔਰ ਅਸੀਂ ਚਾਹਾਂਗੇ ਕਿ ਤੁਸੀਂ ਇਹਨਾਂ ਸਾਰੇ ਪ੍ਰੋਗਰਾਮ ਨਾਲ ਜੁੜੋ ਔਰ ਜਿਹੜੀ ਆਪਣੇ ਜਿਹੜੇ ਸੁਝਾਅ ਨੇ ਜਾਂ ਤੁਹਾਡੇ ਜਿਹੜੇ ਕੋਈ ਵੀ ਕੁਐਸਚਨ ਹੈਗੇ ਨੇ ਉਹ ਸਾਨੂੰ ਤੁਸੀਂ ਸਾਡੀ ਜਿਹੜੀ ਈਮੇਲ ਹੈ tv84.tv ਤੇ ਜਾ ਕੇ ਸਾਨੂੰ ਤੁਸੀਂ ਲਿਖ ਸਕਦੇ ਹੋ। ਔਰ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਅਪੀਲ ਤੇ ਬੇਨਤੀ ਵੀ ਕਰ ਦਈਏ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਔਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।